ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਗੱਲਬਾਤ ਕਰਦੇ ਹੋਏ ਕਿਹਾ ਵੀ ਉਹ ਤੇ ਪੁਤਿਨ ਜਿਹੜੀਆਂ ਕਿਹੜੀਆਂ ਗੱਲਾਂ ਆਉਂਦੇ ਸਮੇਂ ਦੇ ਵਿੱਚ ਕਰ ਸਕਦੇ ਆ। ਯੂਕਰੇਨ ਨੂੰ ਲੈ ਕੇ ਅਮਰੀਕਾ ਨੇ 30 ਦਿਨਾਂ ਦੀ ਸੀਜ਼ਫਾਇਰ ਦੇ ਲਈ ਯੂਕਰੇਨ ਨੂੰ ਮਨਾਇਆ ਆ। ਉਸ ਤੋਂ ਬਾਅਦ ਦੇ ਵਿੱਚ ਰਸ਼ੀਆ ਦੇ ਨਾਲ ਕਹਿੰਦੇ ਵੀ ਗੱਲਬਾਤ ਕੀਤੀ ਗਈ। ਰਸ਼ੀਆ ਨੇ ਹਾਲ ਦੀ ਘੜੀ ਜਿਹੜੀ ਉਸ ਪੀਸ ਡੀਲ ਨੂੰ ਜਿਹੜਾ ਉਹ ਠੁਕਰਾ ਦਿੱਤਾ ਸੀਗਾ। ਕੱਲ ਨੂੰ ਮੰਗਲਵਾਰ ਨੂੰ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਪੁਤਿਨ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਗੇ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਉਹ ਕਹਿੰਦੇ ਵੀ ਉਹਨਾਂ ਨੂੰ ਗੁੱਡ ਚਾਂਸ ਲੱਗ ਰਿਹਾ ਵੀ ਇਹ ਜਿਹੜੀ ਵਾਰ ਆ ਉਹ ਖਤਮ ਹੋ ਜਾਵੇਗੀ। ਕ੍ਰੈਮਲਿਨ ਨੇ ਵੀ ਕਨਫਰਮ ਕਰ ਦਿੱਤਾ ਹੈ, ਯਾਨੀ ਕਿ ਮਾਸਕੋ ਨੇ, ਰਸ਼ੀਆ ਨੇ, ਵੀ ਪੁਤਿਨ ਟਰੰਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਨਗੇ। ਯੂਕਰੇਨ ਇਸ 30 ਦਿਨ ਦੀ ਸੀਜ਼ਫਾਇਰ ਪ੍ਰਪੋਜ਼ਲ ਦੀ ਹਮਾਇਤ ਕਰ ਰਿਹਾ ਹੈਗਾ ਆ। ਰਸ਼ੀਆ ਕਹਿ ਰਿਹਾ ਹੈ ਵੀ ਯੂਕਰੇਨ ਦੀ ਜਿਹੜੀ ਨਿਊਟਰੈਲਿਟੀ ਆ, ਨਾਟੋ ਦੇ ਵਿੱਚ ਜਿਹੜਾ ਐਕਸਕਲੂਜਨ ਆ ਉਹ ਪੱਕਾ ਜਿਹੜਾ ਹੈ ਯਕੀਨੀ ਜਿਹੜਾ ਉਹ ਬਣਾਇਆ ਜਾਵੇ। ਸੋ ਟੈਰੀਟੋਰੀਅਲ ਕੰਸੈਸ਼ਨਸ ਕੀ ਹੋਣਗੇ, ਕੀ ਜਿਹੜਾ ਇਲਾਕਾ ਨੱਪਿਆ ਆ ਰੂਸ ਨੇ ਉਹ ਉਸ ਨੂੰ ਉਸੇ ਤਰੀਕੇ ਦੇ ਨਾਲ ਦੇ ਦਿੱਤਾ ਜਾਊਗਾ, ਜਾਂ ਕੀਵ ਯੂਕਰੇਨ ਵਾਲੇ ਉਸ ਨੂੰ ਵਾਪਸ ਲੈਣ ਦੀ ਗੱਲ ਕਰਨਗੇ। ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਵੀ ਉਹ ਇਸ ਗੱਲਬਾਤ ਦੇ ਵਿੱਚ ਪਾਵਰ ਪਲਾਂਟਸ, ਜਿਹੜੇ ਨਿਊਕਲੀਅਰ ਪਾਵਰ ਪਲਾਂਟ ਆ, ਬਿਜਲੀ ਦਾ ਆ, ਉਹਦੀ ਗੱਲ ਕਰਨਗੇ। ਜ਼ਮੀਨ ਨੂੰ ਲੈ ਕੇ ਵੀ ਉਹ ਜਿਹੜੀ ਗੱਲਬਾਤ ਕਰਨਗੇ ਤਾਂ ਜੋ ਜਿਹੜੀ ਯੂਕਰੇਨ ਦੀ ਲੜਾਈ ਆ ਉਸ ਨੂੰ ਖਤਮ ਕੀਤਾ ਜਾਵੇ। ਕੀ ਹੁਣ ਜਿਹੜਾ ਅਮਰੀਕਾ ਆ ਉਹ ਯੂਕਰੇਨ ਵਾਲਿਆਂ ਦੀ ਇੱਛਾ ਤੋਂ ਉਲਟ ਜਾ ਕੇ ਉਹਨਾਂ ਦਾ ਇਲਾਕਾ ਰਸ਼ੀਆ ਨੂੰ ਦੇ ਕੇ ਇਸ ਯੁੱਧ ਨੂੰ ਜਿਹੜਾ ਉਹ ਬੰਦ ਕਰਾ ਦੇਣਗੇ? ਕੀ ਯੂਕਰੇਨੀ ਲੋਕ ਇਸ ਚੀਜ਼ ਨੂੰ ਜਿਹੜਾ ਹੁਣ ਮੰਨ ਜਾਣਗੇ? ਇਹ ਦੇਖਣ ਵਾਲੀ ਗੱਲ ਆ। ਸੋ 30 ਦਿਨ ਦੀ, ਨਾਲੇ ਇਹ ਵੀ ਨਹੀਂ ਵੀ ਲੜਾਈ ਪੱਕੀ ਜਿਹੜੀ ਉਹ ਰੁਕਣੀ ਆ। 30 ਦਿਨ ਦੇ ਲਈ ਹਾਲ ਦੀ ਘੜੀ ਜਿਹੜੀ ਯੁੱਧ ਵਿਰਾਮ ਜਿਹੜਾ ਹੋਣਾ ਆ, ਯੁੱਧਬੰਦੀ ਜਿਹੜੀ ਉਹ ਹੋਣੀ ਆ। ਸੋ ਕਾਫੀ ਕੰਮ ਜਿਹੜਾ ਇਸ ਦੇ ਵਿੱਚ ਅੱਗੇ ਹੋਣ ਵਾਲਾ ਬਾਕੀ ਹੈਗਾ ਆ। ਸੋ ਜਿਹੜੇ ਟਰੰਪ ਆ ਉਹ ਕਹਿੰਦੇ ਵੀ ਟਰਾਈ ਕਰ ਰਹੇ ਆ ਵੀ ਪੁਤਿਨ ਸਪੋਰਟ ਕਰੇ ਇਸ 30 ਦਿਨ ਦੇ ਸੀਜ਼ਫਾਇਰ ਪ੍ਰਪੋਜ਼ਲ ਨੂੰ, ਜਿਸ ਨੂੰ ਯੂਕਰੇਨ ਨੇ ਪਿਛਲੇ ਹਫਤੇ ਮੰਨ ਲਿਆ ਸੀ। ਉਧਰ ਜਿਹੜਾ ਯੂਕਰੇਨ ਨੇ ਮੰਨਿਆ ਜ਼ਰੂਰ ਹੈਗਾ ਆ ਵੀ ਉਹ ਅੱਗੇ ਇਸ ਦੇ ਵਿੱਚ 30 ਦਿਨ ਦਾ ਜਿਹੜਾ ਸੀਜ਼ਫਾਇਰ ਕਰਨਗੇ, ਪਰ ਕਿਉਂਕਿ ਰਸ਼ੀਆ ਅਜੇ ਨਹੀਂ ਮੰਨਿਆ, ਸੋ ਹਮਲੇ ਇੱਕ ਦੂਜੇ ਦੇ ਉੱਤੇ ਅਜੇ ਵੀ ਜਾਰੀ ਹੈਗੇ ਆ। ਸੋ ਡਰੋਨਸ ਦੇ ਨਾਲ ਹਮਲਾ, ਉਧਰੋਂ ਮਿਜ਼ਾਈਲਸ ਦੇ ਨਾਲ ਜਿਹੜਾ ਹਮਲਾ ਆ ਲਗਾਤਾਰ ਇੱਕ ਦੂਜੇ ਦੇ ਉੱਤੇ ਇਹਨਾਂ ਦੋਨਾਂ ਮੁਲਕਾਂ ਦੇ ਦੁਆਰਾ ਕੀਤਾ ਜਾ ਰਿਹਾ ਹੈਗਾ ਆ। ਸੋ ਟਰੰਪ ਉਹਨਾਂ ਨੇ ਹਜੇ ਇਹ 'ਚ ਜਾਣਕਾਰੀ ਨਹੀਂ ਦਿੱਤੀ। ਜ਼ਪੋਰਜ਼ੀਆ ਜਿਹੜਾ ਫੈਸਿਲਿਟੀ ਹੈ, ਜੋ ਰਸ਼ੀਆ ਨੇ ਨਿਊਕਲੀਅਰ ਪਲਾਂਟ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਹੈ, ਜੋ ਕਿ ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਆ, ਵੀ ਉਸ ਨੂੰ ਲੈ ਕੇ ਅੱਗੇ ਕੀ ਕਾਰਵਾਈ ਹੋਊਗੀ? ਕਿ ਯੂਕਰੇਨ ਨੂੰ ਵਾਪਸ ਕੀਤਾ ਜਾਊਗਾ ਜਾਂ ਪੱਕਾ ਹੀ ਰਸ਼ੀਆ ਦੇ ਕੋਲ ਕੰਟਰੋਲ ਰਹਿ ਜਾਊਗਾ? ਵੀਕਐਂਡ ਦੇ ਉੱਤੇ ਐਤਵਾਰ ਨੂੰ ਅਮਰੀਕਾ ਦੇ ਵਿੱਚ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਤੇ ਟਰੰਪ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਟਸ ਆ, ਉਹਨਾਂ ਨੇ ਕਿਹਾ ਵੀ ਅਜੇ ਵੀ ਸਾਡੇ ਮੂਹਰੇ ਬਹੁਤ ਸਾਰੀਆਂ ਚੁਣੌਤੀਆਂ ਹੈਗੀਆਂ ਆ, ਵੀ ਰਸ਼ੀਆ ਜਿਹੜਾ ਆ ਸੀਜ਼ਫਾਇਰ ਦੇ ਵਿੱਚ ਮੰਨਣ ਤੋਂ ਪਹਿਲਾਂ ਵੀ। ਕਹਿੰਦੇ ਵੀ ਫਾਈਨਲ ਪੀਸਫੁਲ ਸੋਲਿਊਸ਼ਨ ਇਸ ਵਾਰ ਦਾ ਅਜੇ ਹਾਲ ਦੀ ਘੜੀ ਆਪਾਂ ਨੂੰ ਨਜ਼ਰ ਨਹੀਂ ਆ ਰਿਹਾ, ਪਰ ਸਾਡੀ ਜਿਹੜੀ ਕੋਸ਼ਿਸ਼ ਇਹੀ ਆ ਵੀ ਇਹ ਜਿਹੜਾ 30 ਦਿਨ ਦੀ ਸੀਜ਼ਫਾਇਰ ਹੋਵੇ ਤਾਂ ਫਿਰ ਉਸ ਤੋਂ ਬਾਅਦ 'ਚ ਅੱਗੇ ਜਿਹੜੇ ਕਦਮ ਆ ਉਹ ਵਧਾਏ ਜਿਹੜੇ ਉਹ ਜਾ ਸਕਦੇ ਆ। ਸੋ ਇਹ ਜਿਹੜੇ ਕੱਲ ਕਹਿੰਦੇ ਵੀ ਇਹ ਦੋਨੋਂ ਹੀ ਜਾਣੇ ਵੱਖ-ਵੱਖ ਨਿਊਜ਼ ਚੈਨਲਸ ਦੇ ਉੱਤੇ ਜਾ ਕੇ ਉਹਨਾਂ ਨੇ ਇਸ ਸੀਜ਼ਫਾਇਰ ਦੇ ਬਾਰੇ ਜਿਹੜੀ ਚਰਚਾ ਕੀਤੀ ਹੈਗੀ ਆ। ਮਾਸਕੋ ਲਗਾਤਾਰ ਇਹੀ ਡਿਮਾਂਡ ਕਰ ਰਿਹਾ ਹੈ ਵੀ ਯੂਕਰੇਨ ਨੂੰ ਨਾਟੋ ਦੇ ਜਿਹੜੇ ਉਹਦੇ ਐਂਬੀਸ਼ਨ ਆ ਵੀ ਨਾਟੋ ਦਾ ਮੈਂਬਰ ਬਣਨਾ ਆ, ਉਹ ਉਸ ਨੂੰ ਪੂਰੀ ਤਰ੍ਹਾਂ ਛੱਡ ਜਿਹੜਾ ਉਹ ਦੇਵੇ। ਉੱਦਾਂ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਰੂਸ ਨੇ ਕਈ ਤਰੀਕੇ ਦੇ ਝੂਠ ਬੋਲੇ ਆ ਇਸ ਚੀਜ਼ ਨੂੰ ਜਿਹੜਾ ਲੈ ਕੇ, ਇਸ ਲੜਾਈ ਨੂੰ ਲੈ ਕੇ। ਪਹਿਲੋਂ ਉਹ ਕਹਿੰਦਾ ਰਿਹਾ ਵੀ ਨਿਓ ਨਾਜ਼ੀ ਬਹੁਤ ਜ਼ਿਆਦਾ ਆ ਗਏ ਸੀਗੇ ਯੂਕਰੇਨ 'ਚ, ਅਸੀਂ ਉਹ ਮਿਟਾਉਣ ਚੱਲੇ ਆ। ਵਿੱਚੇ ਫਿਰ ਨਾਟੋ ਦਾ ਰੌਲਾ ਜਿਹੜਾ ਉਸਨੇ ਉਹ ਪਾ ਲਿਆ ਸੀਗਾ। ਸੋ ਕਾਫੀ ਕੁਛ ਜਿਹੜੀਆਂ ਚੀਜ਼ਾਂ ਕਹਿ ਕੂ ਕੇ ਜਿਹੜਾ ਯੂਕਰੇਨ ਦੇ ਉੱਤੇ ਹਮਲਾ ਉਹਨਾਂ ਨੇ ਕਰ ਤਾਂ ਦਿੱਤਾ ਆ, ਤੇ ਉਸ ਲੜਾਈ ਨੂੰ ਵੀ ਚੱਲਦਿਆਂ ਹੁਣ 3 ਸਾਲ ਜਿਹੜੇ ਉਹ ਹੋ ਚੁੱਕੇ ਆ। ਸੋ ਅੱਗੇ ਕੀ ਬਣਦਾ ਆ, ਹੁਣ ਸਮਝੌਤੇ ਵੱਲ ਨੂੰ ਵੱਧਦੇ ਆ ਜਾਂ ਨਹੀਂ ਵੱਧਦੇ, ਇਹ ਦੇਖਣ ਵਾਲੀ ਗੱਲ ਆ। ਕ੍ਰੀਮੀਆ ਦਾ ਜਿਹੜਾ ਪੈਨਸੂਲਾ ਆ 2014 ਦੇ ਵਿੱਚ ਰੂਸ ਨੇ ਪਹਿਲਾਂ ਹੀ ਆਪਣੇ ਕਬਜ਼ੇ ਅਧੀਨ ਕਰ ਲਿਆ ਸੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਆਪਣੇ 에ਅਰ ਫੋਰਸ ਵਨ ਦੇ ਉੱਤੇ ਫਲੋਰੀਡਾ ਤੋਂ ਵਾਸ਼ਿੰਗਟਨ ਨੂੰ ਜਾ ਰਿਹਾ ਸੀ, ਜਿਸ ਤਰ੍ਹਾਂ ਉਹਨਾਂ ਨੇ ਇਹ ਦੱਸਿਆ ਵੀ ਯੂਕਰੇਨ ਦੀ ਜੰਗ ਬੰਦ ਕਰਨ ਦੇ ਲਈ ਕਿੰਨਾ ਕੀਵ ਯਾਨੀ ਕਿ ਯੂਕਰੇਨ ਦੀ ਰਾਜਧਾਨੀ ਕੰਸੈਸ਼ਨ ਕਰਦੀ ਆ ਟੈਰੀਟੋਰੀਜ਼ ਦੇ ਵਿੱਚ, ਤੇ ਕਿਸ ਨੂੰ ਜਿਹੜਾ ਆ ਜ਼ੈਪੋਰਜ਼ੀਆ ਨਿਊਕਲੀਅਰ
ਪਾਵਰ ਪਲਾਂਟ ਆ ਉਹ ਦਿੱਤਾ ਜਾਊਗਾ ਰਸ਼ੀਆ ਨੂੰ ਜਾਂ ਯੂਕਰੇਨ ਨੂੰ। ਇਹ ਦੋ ਮੇਨ ਮੁੱਦੇ ਇਹਦੇ ਉੱਤੇ ਹੋ ਸਕਦੇ ਹੈਗੇ ਆ।